ਨੂਸਾ ਇਕੱਲੇ ਬ੍ਰਿਸਬੇਨ ਨਹੀਂ, ਪੂਰੇ ਕੁਈਨਜ਼ਲੈਂਡ ਵਿੱਚੋਂ ਟੂਰਿਸਟ ਵੱਲੋਂ ਸਭ ਤੋਂ ਜ਼ਿਆਦਾ ਵਿਜ਼ਿਟ ਕਰਨ ਵਾਲੀ ਅਟਰੈਕਸ਼ਨ ਦੇ ਵਿੱਚੋਂ ਇੱਕ ਹੈ ਨੂਸਾ ਹੈਡ। ਇਸ ਦਾ ਅੰਦਾਜ਼ਾ ਤੁਸੀਂ ਕੁਝ ਇਸ ਤਰੀਕੇ ਨਾਲ ਲਗਾ ਸਕਦੇ ਹੋ ਕਿ ਇਸ ਦੀ ਟੋਟਲ ਪਾਪੂਲੇਸ਼ਨ ਹੈ 56,000, ਯਾਨੀ ਕਿ 56,000 ਲੋਕ ਇੱਥੇ ਪਰਮਾਨੈਂਟ ਰਹਿੰਦੇ ਨੇ। ਪਰ ਜਦੋਂ ਕੋਈ ਵੀਕਐਂਡ ਹੋਵੇ ਜਾਂ ਹੌਲੀਡੇ ਹੋਣ ਤਾਂ ਇੱਥੇ ਦੀ ਪਾਪੂਲੇਸ਼ਨ ਵੱਧ ਕੇ 1,50,000 ਤੇ ਚਲੇ ਜਾਂਦੀ ਹੈ, ਯਾਨੀ ਕਿ 3 ਗੁਣਾ ਜ਼ਿਆਦਾ ਵੱਧ ਜਾਂਦੀ ਹੈ। ਇਸ ਗੱਲ ਦਾ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਨੂਸਾ ਕਿੰਨਾ ਜ਼ਿਆਦਾ ਫੇਮਸ ਹੈ ਕੁਈਨਜ਼ਲੈਂਡ ਦੇ ਵਿੱਚ, ਕਿਉਂਕਿ ਇੱਥੇ ਦੀਆਂ ਬੀਚਿਸ ਬਹੁਤ ਜ਼ਿਆਦਾ ਡਿਫਰੈਂਟ ਨੇ, ਰਫ ਐਂਡ ਟਫ ਨੇ। ਜੋ ਸਰਫਿੰਗ ਕਰਨ ਦੇ ਸ਼ੌਕੀਨ ਨੇ ਉਹ ਇੱਥੇ ਹਮੇਸ਼ਾ ਆਉਂਦੇ ਨੇ। ਇਸ ਦਾ ਅੰਦਾਜ਼ਾ ਤੁਸੀਂ ਇਸ ਟੀਵੀ ਤੋਂ, ਮੋਬਾਈਲ ਤੋਂ ਦੇਖ ਕੇ ਨਹੀਂ ਲਗਾ ਸਕਦੇ, ਤੁਹਾਨੂੰ ਇੱਥੇ ਆਉਣਾ ਪੈਣਾ ਹੈ। ਤੇ ਰਾਤ ਬਹੁਤ ਮਜ਼ੇਦਾਰ ਗੁਜ਼ਰੀ ਸੀ, ਬਹੁਤ ਮਜ਼ਾ ਆਇਆ ਸੀਗਾ ਸਭ ਨਾਲ ਮਿਲ ਕੇ। ਸੋ ਸਵੇਰ ਹੋ ਚੁੱਕੀ ਹੈ, ਦੇਖਦੇ ਹਾਂ ਮਾਰਨਿੰਗ ਦੇ ਵਿੱਚ ਕੀ ਹੁੰਦਾ ਹੈ। ਆ ਜਾਓ। ਮਾਰਨਿੰਗ ਆਪਣੀ ਇੱਥੇ ਹੋਸਟਲ ਦੇ ਬਾਹਰ। ਸੋ ਕਰਦੇ ਹਾਂ ਸਟਾਰਟ ਆਪਣਾ ਟ੍ਰਿਪ। ਵੱਜ ਚੁੱਕੇ ਨੇ 8:30। ਦੇਖਦੇ ਹਾਂ, ਮੈਂ ਵੀ 9 o'clock ਤੱਕ ਸਟਾਰਟ ਕਰਾਂਗੇ ਕਿਉਂਕਿ 9 ਵਜੇ ਤੱਕ ਇੱਥੇ ਸਾਰਾ ਕੁਝ ਓਪਨ ਹੋਊਗਾ। ਅੱਜ ਸੰਡੇ ਹੈ। ਸੋ ਵੈਸੇ ਤੁਹਾਨੂੰ ਸਾਰਿਆਂ ਨੂੰ ਇਹ ਹੈ ਕਿ ਵੀ ਜੇ ਇਸ ਟਾਈਮ ਤੁਸੀਂ ਆਉਂਦੇ ਹੋ, ਮਤਲਬ ਇਹ ਹੁਣ ਵਿੰਟਰ ਸੀਜ਼ਨ ਹੈ ਆਸਟ੍ਰੇਲੀਆ ਦੇ ਵਿੱਚ, ਜੇ ਤੁਸੀਂ ਇਸ ਵਕਤ ਆਉਂਦੇ ਹੋ ਤਾਂ ਟਰਾਈ ਕਰੋ ਕਿ ਤੁਸੀਂ ਸਰਦੀਆਂ ਵਾਲੇ ਥੋੜ੍ਹੇ ਜਿਹੇ ਕੱਪੜੇ ਜ਼ਰੂਰ ਨਾਲ ਲੈ ਕੇ ਆਓ। ਇੱਥੇ ਰਾਤ ਨੂੰ, ਸਵੇਰ ਨੂੰ ਬਹੁਤ ਜ਼ਿਆਦਾ ਠੰਡ ਹੁੰਦੀ ਹੈ ਅਤੇ ਦਿਨ ਵੇਲੇ ਮੇ ਵੀ ਘੱਟ ਹੋਊਗੀ। ਰਾਤ ਮਤਲਬ ਉਹਨਾਂ ਨਾਲ ਰਹਿ ਕੇ, ਉਹਨਾਂ ਨਾਲ ਗੱਲਾਂ ਮਾਰ ਕੇ ਇੱਕ ਤੁਹਾਨੂੰ ਸਾਰਿਆਂ ਨੂੰ ਇੱਕ ਮੈਂ ਗੱਲ ਦੱਸਣਾ ਚਾਹੁੰਦਾ ਕਿ ਵੀ ਜਦੋਂ ਵੀ ਤੁਸੀਂ ਕਿਤੇ ਜਾਂਦੇ ਹੋ ਤੁਹਾਨੂੰ ਉਹਨਾਂ ਦੇ ਨਾਲ ਕੋਈ ਨਾ ਕੋਈ ਡਰਿੰਕ ਜ਼ਰੂਰ ਸ਼ੇਅਰ ਕਰਨੀ ਪੈਂਦੀ ਹੈ। ਕਿ ਲਾਈਕ ਜੇ ਤੁਸੀਂ ਨਹੀਂ ਵੀ ਪੀਂਦੇ ਤਾਂ ਕੋਈ ਗੱਲ ਨਹੀਂ, ਤੁਸੀਂ ਕੋਕ ਲੈ ਸਕਦੇ ਹੋ। ਇਹਦੇ ਬਾਰੇ ਨਾਮ ਨਹੀਂ ਪਤਾ ਕੀ ਹੈ, ਪਰ ਲੇਕਿਨ ਬੜੀ ਇੰਟਰਸਟਿੰਗ ਚੀਜ਼ ਹੈ। ਤੁਹਾਨੂੰ ਇਹ ਹਰੇਕ ਜਗ੍ਹਾ ਮਿਲ ਹੀ ਜਾਂਦੀ ਹੈ। ਮੈਨੂੰ ਨਾਮ ਨਹੀਂ ਪਤਾ ਇਹਦਾ ਕੀ ਹੈ, ਮੈਂ ਪੁੱਛੂੰਗਾ ਇੱਥੋਂ ਦੇ ਬੰਦਿਆਂ ਨੂੰ। ਸੋ ਮਾਰਨਿੰਗ ਇੱਥੇ ਵੱਜ ਚੁੱਕੇ ਨੇ 8:30 ਅਤੇ ਬਹੁਤ ਵਧੀਆ ਐਕਸਪੀਰੀਅੰਸ ਸੀਗਾ, ਬਹੁਤ ਵਧੀਆ ਰਾਤ ਰਹੀ, ਕੋਈ ਵੀ ਪ੍ਰੋਬਲਮ ਨਹੀਂ ਆਈ। ਤੁਹਾਨੂੰ ਬਲੈਂਕਟ ਵਗੈਰਾ ਸਾਰਾ ਕੁਝ ਦਿੱਤਾ ਗਿਆ। ਸੋ ਬਹੁਤ ਵਧੀਆ ਸੀਗਾ। ਤੁਸੀਂ ਹੋਸਟਲ ਦੇ ਵਿੱਚ ਆ ਕੇ ਜ਼ਰੂਰ ਟਰਾਈ ਕਰਿਓ। ਜੇ ਤੁਸੀਂ ਇਕੱਠੇ ਵੀ ਆ ਰਹੇ ਹੋ, ਜੇ ਗਰੁੱਪ ਦੇ ਵਿੱਚ ਆ ਰਹੇ ਹੋ, ਜੇ ਤੁਸੀਂ ਫਰੈਂਡਸ ਇਕੱਠੇ ਆ ਰਹੇ ਹੋ ਤਾਂ ਮੇਰੇ ਹਿਸਾਬ ਨਾਲ ਹੋਸਟਲ ਬੈਸਟ ਆਪਸ਼ਨ ਹੈ। ਸੌਰੀ, ਮੇਰੇ ਰੂਮ ਦੇ ਵਿੱਚ 4 ਜਣੇ ਹੋਰ ਸੀਗੇ ਹੈ ਨਾ। ਹੁਣ ਮੈਂ ਇੰਗਲਿਸ਼ ਥੋੜ੍ਹੀ ਜਿਹੀ ਜ਼ਿਆਦਾ ਪਤਾ ਨਹੀਂ ਕਿਉਂ ਮੇਰੇ ਮੂੰਹ 'ਚੋਂ ਨਿਕਲ ਰਹੀ ਹੈ, ਕਿਉਂਕਿ ਮੈਂ ਪੂਰਾ ਟਾਈਮ ਰਾਤ ਇੰਗਲਿਸ਼। ਇਹ ਮਤਲਬ ਨਹੀਂ ਹੈਗਾ ਕਿ ਵੀ ਜੇ ਤੁਹਾਨੂੰ ਇੰਗਲਿਸ਼ ਨਹੀਂ ਆਉਂਦੀ ਤਾਂ ਤੁਸੀਂ ਮਿਲ ਨਹੀਂ ਸਕਦੇ, ਕਿਸੇ ਨੂੰ ਪ੍ਰੋਬਲਮ ਆਉਂਦੀ ਹੈ, ਤੁਸੀਂ ਕਿਸੇ ਨਾਲ ਗੱਲ ਨਹੀਂ ਕਰ ਸਕਦੇ। ਇਸ ਹਿਸਾਬ ਨਾਲ ਕੋਈ ਅਨਪੜ੍ਹ ਬੰਦਾ ਵੀ ਆਊਗਾ ਜਿਹਨੂੰ ਕੁਝ ਵੀ ਨਹੀਂ ਪਤਾ, ਉਹ ਵੀ ਵਧੀਆ ਤਰੀਕੇ ਨਾਲ ਬੋਲੂਗਾ। ਬਾਕੀ ਹੁਣ ਵੇਟ ਹੋ ਰਹੀ ਹੈ ਪੋਲਿਨ ਦੀ। ਪੋਲਿਨ ਠੰਡੀ ਹਵਾ ਹੈ ਪਰ ਠੀਕ ਹੈ। ਇੰਡੀਆ ਵਰਗੀ ਠੰਡ ਨਹੀਂ ਹੈ, ਠੰਡ ਹੈ ਪਰ ਲੇਕਿਨ ਇੰਡੀਆ ਵਰਗੀ ਠੰਡ ਨਹੀਂ ਹੈ। ਪਾਰਕਿੰਗ ਵੀ ਤੁਸੀਂ ਉੱਪਰ ਵੀ ਲਾ ਸਕਦੇ ਹੋ ਇੱਥੇ ਜਦੋਂ ਵੀ ਆਉਂਦੇ ਹੋ, ਕਿਉਂਕਿ ਸਾਨੂੰ ਪ੍ਰੋਬਲਮ ਹੋਈ ਸੀ। ਮੈਂ ਉੱਥੇ ਪਾਰਕਿੰਗ ਲਾ ਸਕਦੇ ਜੇ ਤੁਸੀਂ ਗੱਡੀ 'ਚ ਆ ਰਹੇ ਹੋ ਤਾਂ ਤੁਸੀਂ ਉਹ ਉੱਥੇ ਵੀ ਪਾਰਕਿੰਗ ਲਗਾ ਸਕਦੇ ਹੋ, ਸਾਹਮਣੇ ਨੀਚੇ ਡਾਊਨ। ਸਾਡੇ ਇੱਥੇ ਬੀਚ ਬਿਲਕੁਲ ਬਹੁਤ ਹੀ ਨੇੜੇ ਹੈ, ਵਾਕ ਇਨ ਡਿਸਟੈਂਸ ਹੈ, ਤੁਸੀਂ ਬੀਚ 'ਤੇ ਵੀ ਜਾ ਸਕਦੇ ਹੋ। ਸੋ ਮੈਲਿਨਾ ਜੋ ਸਾਨੂੰ ਰਾਤ ਮਿਲੇ ਸੀਗੇ ਹੁਣ ਅੱਜ ਚੱਲੇ ਨੇ। Yes. So she is going. So where are you going? I'm going to Gold Coast first. Okay. And on Friday to Argentina again. Okay. I want to salute his family. He's a very nice boy. And Yeah. thanks God because I met him. Salute everyone there. Yes. ਬਹੁਤ ਵਧੀਆ ਲੱਗਿਆ। ਤਾਂ ਮਤਲਬ ਇੱਕ ਤਰ੍ਹਾਂ ਕਹਿ ਦੋ ਕਿ ਮੈਨੂੰ ਜਿੱਦਾਂ ਕਹਿੰਦੇ ਵੀ ਇਹਨਾਂ ਨੇ ਮੈਨੂੰ ਕਿਹਾ, ਕਹਿੰਦੇ ਵੀ ਮੇਰਾ ਹੁਣ ਤੇਰੀ ਸਿਸਟਰ ਹੈਗੀ ਆ ਅਰਜਨਟੀਨਾ ਦੇ ਵਿੱਚ, ਅਤੇ ਇੱਥੇ ਮੈਂ ਉਹਨੂੰ ਕਿਹਾ ਕਿ ਵੀ ਹਾਂ ਵੀ ਤੁਹਾਡਾ ਭਰਾ ਹੈਗਾ ਇੱਥੇ ਆਸਟ੍ਰੇਲੀਆ ਦੇ ਵਿੱਚ, ਤਾਂ ਬਹੁਤ ਵਧੀਆ ਰਿਲੇਸ਼ਨ ਬਣਦੇ ਆ। ਸੋ ਥੈਂਕ ਯੂ ਸੋ ਮਚ। Thank you. So God bless nice you. to meet. Bye. Finally I'm here. ਵੇਟ ਕਰਨ ਤੋਂ ਬਾਅਦ ਆ ਹੀ ਗਏ ਅਤੇ ਹੁਣ ਚੱਲੇ ਅਸੀਂ ਬ੍ਰੇਕਫਾਸਟ ਕਰਨ ਤੋਂ ਬਾਅਦ ਫਿਰ ਜਾਵਾਂਗੇ ਬੀਚ 'ਤੇ। ਬੀਚ ਦੇ ਕਿਨਾਰੇ ਦੇਖਦੇ ਹਾਂ ਨੂਸਾ ਦੇ ਕਿੱਦਾਂ ਦੇ ਇੱਥੇ ਐਕਸਪਲੋਰ ਕਰਕੇ ਇੱਕ ਵਾਰ ਟਰਾਈ ਕਰਦੇ ਹਾਂ। How is it? It's really good. Acai bowl from Acai Brothers.
ਸੋ ਅਸੀਂ ਆ ਗਏ ਹਾਂ ਬੀਚ, ਨੂਸਾ ਬੀਚ। ਤੇ ਪੌਲਿਨ ਤਿਆਰ ਹੈ। ਆਰ ਯੂ ਗੋਇੰਗ ਟੂ ਫॉर ਸਵਿਮ? ਇਟਸ ਲਿਟਲ ਬਿਟ ਕੋਲਡ ਬਟ ਇਟਸ ਨਾਈਸ। ਸੋ ਆਪਾਂ ਚੱਲੇ ਹਾਂ ਬੀਚ ਦੇ ਵਿੱਚ, ਦੇਖਦੇ ਹਾਂ। ਲੈਟਸ ਗੋ। ਸੋ ਜੇ ਤੁਸੀਂ ਆ ਰਹੇ ਹੋ ਆਪਣੇ ਸ਼ੂਜ਼ ਵਗੈਰਾ ਦਾ ਥੋੜਾ ਜਿਹਾ ਖਿਆਲ ਰੱਖੋ ਕਿ ਵੀ ਸ਼ੂਜ਼ ਨਾ ਹੀ ਪਾ ਕੇ ਆਓ। ਸੋ ਟਰਾਈ ਕਰਦੇ ਹਾਂ ਇੱਥੇ। ਸੋ ਤੁਸੀਂ ਦੇਖ ਲਓ ਕਿ ਵੀ ਕੋਈ ਐਡੀ ਚੱਕਰ ਨਹੀਂ ਹੈਗਾ, ਕੋਈ ਐਡਾ ਵੀ ਪੰਗਾ ਨਹੀਂ, ਤੁਸੀਂ ਆਰਾਮ ਨਾਲ ਇੱਥੇ ਘੁੰਮ ਸਕਦੇ ਹੋ। ਸੋ ਬੜਾ ਵਧੀਆ ਮਾਹੌਲ ਹੈ ਇੱਥੇ, ਸਾਰੇ ਜਣੇ ਆਪਣਾ ਟਾਈਮ ਸਪੈਂਡ ਕਰਨ ਲਈ ਆਏ ਹੋਏ ਆ। ਤੇ ਅਸੀਂ ਸੋਚਿਆ ਕਿ ਹਜੇ ਬੀਚ 'ਤੇ ਨਾ ਜਾਇਆ ਜਾਵੇ, ਵਿੱਚ ਲਈ ਸਮੁੰਦਰ ਦੇ ਵਿੱਚ ਨਾ ਜਾਇਆ ਜਾਵੇ, ਪਹਿਲਾਂ ਜਾ ਕੇ ਆਪਾਂ ਘੁੰਮ ਲੈਂਦੇ ਹਾਂ, ਥੋੜ੍ਹਾ ਜਿਹਾ ਦੇਖ ਲੈਂਦੇ ਹਾਂ, ਏਰੀਆ ਐਕਸਪਲੋਰ ਕਰ ਲੈਂਦੇ ਹਾਂ, ਇੱਧਰ ਜਾ ਕੇ ਥੋੜ੍ਹਾ ਦੇਖ ਲੈਂਦੇ ਵੀ ਕਿੱਦਾਂ ਦੀ ਬਹੁਤ ਸਾਰੀ ਬੀਚਿਸ ਨੇ। ਪਰ ਜਿੱਥੇ ਆਪਾਂ ਘੁੰਮ ਰਹੇ ਹਾਂ ਇਹ ਹੈਗੀ ਆ ਮੇਨ ਬੀਚ। ਸੋ ਇਹ ਨੂਸਾ ਹੈਡ ਦੀ ਮੇਨ ਬੀਚ ਹੈ, ਜਿੱਥੇ ਸਾਰੇ ਟੂਰਿਸਟ ਜਿੱਥੇ ਵੀ ਤੁਸੀਂ ਕਦੇ ਘੁੰਮਣ ਆਓਗੇ ਤਾਂ ਸਭ ਤੋਂ ਪਹਿਲਾਂ ਤੁਸੀਂ ਇਸੇ ਬੀਚ 'ਤੇ ਆਓਗੇ। ਸੋ ਜੇ ਤੁਸੀਂ ਆ ਜਾਂਦੇ ਹੋ ਨੂਸਾ ਦੇ ਵਿੱਚ, ਇੱਥੇ ਇੱਕ ਇਨਫੋਰਮੇਸ਼ਨ ਡੈਸਕ ਹੈ, ਤੁਸੀਂ ਇਨਫੋਰਮੇਸ਼ਨ ਡੈਸਕ 'ਤੇ ਆ ਕੇ ਪੁੱਛ ਸਕਦੇ ਹੋ ਕਿ ਵੀ ਅਸੀਂ ਕਿੱਥੇ ਘੁੰਮਣ ਜਾਈਏ, ਕੀ ਕਰਨ ਜਾਈਏ। ਸੋ ਬੜੀ ਵਧੀਆ ਜਗ੍ਹਾ ਹੈ, ਤੁਸੀਂ ਆ ਕੇ ਇੱਥੋਂ ਮੈਪ ਵੀ ਲੈ ਸਕਦੇ ਹੋ, ਤੁਸੀਂ ਇੱਥੇ ਆ ਕੇ ਪੁੱਛ ਸਕਦੇ ਹੋ ਕਿ ਅਸੀਂ ਕਿਹੜੀ ਕਿਹੜੀ ਜਗ੍ਹਾ 'ਤੇ ਜਾ ਸਕਦੇ ਹਾਂ। ਸੋ ਪੌਲੀਨਾ ਪੁੱਛ ਰਹੀ ਹੈ ਕਿ ਵੀ ਕਿੱਥੇ ਜਾ ਸਕਦੇ। ਕਿ ਵੀ ਕਿੱਦਾਂ ਅਸੀਂ ਨੈਸ਼ਨਲ ਪਾਰਕ ਵਿੱਚ ਜਾ ਸਕਦੇ ਹਾਂ, ਕੀ ਕੀ ਚੀਜ਼ ਹੈ। ਸੋ ਦੇਖਦੇ ਹਾਂ ਕਿੱਦਾਂ ਪਹੁੰਚਦੇ ਹਾਂ। ਸੋ ਜੇ ਤੁਸੀਂ ਆ ਜਾਂਦੇ ਹੋ ਨੂਸਾ ਦੇ ਵਿੱਚ, ਇੱਥੇ ਇੱਕ ਇਨਫੋਰਮੇਸ਼ਨ ਡੈਸਕ ਹੈ, ਤੁਸੀਂ ਇਨਫੋਰਮੇਸ਼ਨ ਡੈਸਕ 'ਤੇ ਆ ਕੇ ਪੁੱਛ ਸਕਦੇ ਹੋ ਕਿ ਵੀ ਅਸੀਂ ਕਿੱਥੇ ਘੁੰਮਣ ਜਾਈਏ, ਕੀ ਕਰਨ ਜਾਈਏ। ਬੜੀ ਵਧੀਆ ਜਗ੍ਹਾ ਹੈ, ਤੁਸੀਂ ਆ ਕੇ ਇੱਥੋਂ ਮੈਪ ਵੀ ਲੈ ਸਕਦੇ ਹੋ, ਤੁਸੀਂ ਇੱਥੇ ਆ ਕੇ ਪੁੱਛ ਸਕਦੇ ਹੋ ਕਿ ਅਸੀਂ ਕਿਹੜੀ ਕਿਹੜੀ ਜਗ੍ਹਾ 'ਤੇ ਜਾ ਸਕਦੇ ਹਾਂ। ਇਹਦਾ ਵੈਸੇ ਕਹਿੰਦੇ ਆ ਕਿ ਵੀ ਤੁਹਾਨੂੰ 4 ਆਵਰਸ ਲੱਗਣਗੇ, 4 ਆਵਰ ਦੇ ਵਿੱਚ ਤੁਸੀਂ ਉੱਥੇ ਪਹੁੰਚੋਗੇ ਤੁਰ ਕੇ। ਪਰ ਲੇਕਿਨ ਸਾਡੀ ਟਰਾਈ ਹੈ For us, 2 hours. Yes, we're trying in 2 hours. ਮੈਂ ਇਹਨਾਂ ਨੂੰ ਇਹੀ ਦੱਸ ਰਿਹਾ ਸੀਗਾ ਵੀ ਜਿਹੜੇ ਆਪਾਂ ਪੰਜਾਬੀ ਹਾਂ ਸਾਨੂੰ ਧੁੱਪ ਜ਼ਿਆਦਾ ਪਸੰਦ ਨਹੀਂ, ਸਾਡੇ ਰੰਗ ਕਾਲੇ ਹੋ ਜਾਂਦੇ ਆ। ਐਂਡ ਸ਼ੀ ਲਵਸ I love the sun. ਯੈਸ। ਸੋ ਦੇਖੋ ਕਿੰਨਾ ਬਿਊਟੀਫੁਲ ਆ ਕੇ, ਓਹੋ ਬੜਾ ਮਜ਼ਾ ਆਉਂਦਾ ਦੇਖ ਕੇ। ਵਾਓ ਬਹੁਤ ਸੋਹਣਾ। ਸਪੀਕਰ ਨਾਲ ਗਾਣੇ ਸੁਣੋ ਤੇ ਵਾਕਿੰਗ ਕਰੋ। ਸੋ ਸਾਰੇ ਨੇ ਟਰੈਕਿੰਗ ਕਰ ਰਹੇ, ਇੱਥੇ ਕਾਰ ਨਹੀਂ ਜਾਂਦੀ ਉੱਪਰ ਇੰਨੀ ਜ਼ਿਆਦਾ ਜਿੱਥੇ ਅਸੀਂ ਚੱਲੇ ਹਾਂ। ਸੋ ਇਹ ਆਪਾਂ ਇੱਕ ਬੀਚ, ਮੇਨ ਬੀਚ ਸੀਗੀ, ਉਸ ਤੋਂ ਬਾਅਦ ਇਹ ਦੂਜੀ ਬੀਚ ਸੀ ਜਿਹੜੀ ਆਪਾਂ ਮਤਲਬ ਛੱਡਤੀ ਹੈ। ਹੁਣ ਹਲੇ ਹੋਰ ਉੱਪਰ ਜਾ ਰਹੇ ਹਾਂ, ਦੇਖਦੇ ਹਾਂ ਆਪਾਂ ਜਾ ਕੇ ਟਰੈਕਿੰਗ ਦਾ। ਜਿਨ੍ਹਾਂ ਨੂੰ ਜ਼ਿਆਦਾ ਪਸੰਦ ਨਹੀਂ ਹੈ ਭੀੜ ਭਾੜ ਬੀਚ ਦੇ ਉੱਤੇ, ਤੁਸੀਂ ਆ ਕੇ ਇੱਧਰ ਦੀ ਸਾਈਡ 'ਤੇ ਹੋਰ ਵੀ ਬਹੁਤ ਸਾਰੀ ਬੀਚ ਨੇ, ਤੁਸੀਂ ਆ ਕੇ ਇੱਥੇ ਵੀ ਆਪਣਾ ਇੰਜੋਏ ਕਰ ਸਕਦੇ ਹੋ ਇਕੱਲੇ, ਜੇ ਜਿਨ੍ਹਾਂ ਨੂੰ ਇਕੱਲੇ ਰਹਿਣਾ ਜ਼ਿਆਦਾ ਪਸੰਦ ਹੈ। ਮੇਨ ਸਾਹਮਣੇ ਦੂਜੀ ਬੀਚ, ਤੇ ਇੱਥੇ ਹੈਗੀ ਆ ਜਿਹੜੀ ਮੇਨ ਬੀਚ ਉੱਥੇ ਆ,
ਇਹ ਦੂਜੀ ਬੀਚ ਤੇ ਆ ਗਏ ਹਾਂ। ਹੁਣ ਇਹਦੇ ਕਿਨਾਰੇ ਅਸੀਂ ਜਾ ਰਹੇ ਹਾਂ ਕਿ ਬੀਚ ਦੇ ਕਿਨਾਰੇ ਕਿੱਦਾਂ ਦਾ ਆ, ਤਾਂ ਦੇਖਾਂਗੇ ਜਿਹੜੀ ਜਗ੍ਹਾ ਵਧੀਆ ਲੱਗੀ ਤਾਂ ਉੱਥੇ ਜਾ ਕੇ ਥੋੜ੍ਹਾ ਟਾਈਮ ਬੈਠਾਂਗੇ। ਪੌਲੀਨਾ ਨੇ ਪਹਿਲਾਂ ਵਿਜ਼ਿਟ ਕੀਤਾ ਹੋਇਆ, ਮੈਂ ਨੈਸ਼ਨਲ ਪਾਰਕ ਫਸਟ ਟਾਈਮ ਜਾ ਰਿਹਾ ਇੱਥੇ ਦੇ ਆਸਟ੍ਰੇਲੀਆ ਦੇ। ਵਧੀਆ ਸਾਥ ਮਿਲ ਜਾਂਦਾ। ਬਹੁਤ ਹੀ ਸੋਹਣੀ ਜਗ੍ਹਾ ਆ। ਸਾਰਿਆਂ ਨੂੰ ਇੱਕ ਵਾਰ ਜ਼ਰੂਰ ਆ ਕੇ 5 ਮਿੰਟ 10 ਮਿੰਟ ਖੁੱਲ੍ਹਾ ਟਾਈਮ ਕੱਢ ਕੇ ਆਓ ਕਿ ਤੁਸੀਂ ਆਪਣਾ ਸੰਡੇ ਇੱਥੇ ਸਪੈਂਡ ਕਰ ਸਕੋ ਆਰਾਮ ਨਾਲ ਘੁੰਮ ਫਿਰ ਕੇ। ਇਹ ਨਹੀਂ ਹੈਗਾ ਇਕੱਲਾ ਬੀਚ ਤੇ ਆ ਕੇ ਸਮੁੰਦਰ ਦੇਖ ਲਿਆ, ਨਹਾ ਲਿਆ, ਸਮੁੰਦਰ ਦੇ ਵਿੱਚ ਆਪਾਂ ਇਹੀ ਮਸਤੀ ਕਰ ਲਈ, ਇਹ ਵੀ ਪਾਰਟ ਆ। ਪਰ ਲੇਕਿਨ ਜੇ ਤੁਸੀਂ ਇੰਜੋਏ ਕਰਨਾ ਚਾਹੁੰਦੇ ਹੋ ਤਾਂ ਇੱਦਾਂ ਦੇ ਜ਼ਰੂਰ ਜਾ ਕੇ ਆਸ-ਪਾਸ ਦੇ ਏਰੀਏ 'ਤੇ ਘੁੰਮੋ, 5 ਮਿੰਟ ਖੜ੍ਹ ਕੇ ਦੇਖੋ, ਇੰਨਾ ਵਧੀਆ ਲੱਗ ਰਿਹਾ ਇੱਥੇ, ਹਵਾ ਵੀ ਬਹੁਤ ਵਧੀਆ ਚੱਲ ਰਹੀ ਹੈ। ਸੋ ਹੁਣ ਤੱਕ ਵੈਸੇ ਬਹੁਤ ਸਸਤਾ ਹੀ ਪਿਆ ਆਪਾਂ ਨੂੰ ਹਜੇ ਤੱਕ ਨੂਸਾ, ਕੋਈ ਜ਼ਿਆਦਾ ਮਹਿੰਗਾ ਨਹੀਂ ਰਿਹਾ। ਜੇ ਕੀਤੀ ਜਾਵੇ ਗੱਲ ਤਾਂ ਹੁਣ ਤੱਕ ਆਪਣੇ $27 ਸਾਰੇ ਲੱਗੇ ਬੈੱਡ ਤੇ ਜਿਹੜਾ ਆਪਣਾ ਪੈਟਰੋਲ ਪਵਾਇਆ, ਠੀਕ ਹੈ ਜੀ, ਉਹ ਵੀ ਸ਼ੇਅਰਿੰਗ ਦੇ ਵਿੱਚ ਆ, ਤਾਂ ਮਤਲਬ ਮੈਨੂੰ $25 ਉਹਦੇ ਪਏ ਆ, $50 ਦਾ ਤੇਲ ਪਿਆ ਹੁਣ ਤੱਕ, ਮੇਰੇ ਹਿਸਾਬ ਨਾਲ ਹੋਰ ਪੈਣਾ ਵੀ ਨਹੀਂ ਆ। ਤੇ ਮਤਲਬ ਹਜੇ ਤੱਕ $50 ਦੇ ਵਿੱਚ, ਤੇ ਰਾਤ ਦਾ ਫੂਡ ਆਪਾਂ ਕੀਤਾ ਆ $15 ਉਹਦੇ ਆ। ਤਾਂ ਜੇ ਤੁਸੀਂ ਆਪਣਾ ਲੈ ਕੇ ਆਓਗੇ ਸਮਾਨ ਵੂਲਵਰਥ ਤੋਂ ਤਾਂ ਮੈਨੂੰ ਲੱਗਦਾ $15 ਵੀ ਨਹੀਂ ਪੈਣੇ। ਤਾਂ ਮੇਰੇ ਹਿਸਾਬ ਨਾਲ ਸਭ ਤੋਂ ਬੈਸਟ ਮਤਲਬ ਤਰੀਕਾ ਹੈ ਕਿ ਤੁਸੀਂ $100 ਮੇ ਵੀ ਆਪਾਂ ਨੂੰ $100 ਵੀ ਨਾ ਪੂਰਾ ਖਰਚਿਆ ਜਾਵੇ ਤੇ ਤੁਸੀਂ $100 ਦੇ ਵਿੱਚ ਵਧੀਆ। ਬਾਕੀ ਤੁਹਾਡੇ ਤੇ ਡਿਪੈਂਡ ਆ, ਤੁਸੀਂ ਬੀਅਰ ਪੀਣਾ ਚਾਹੁੰਦੇ, ਵਿਸਕੀ ਪੀਣਾ ਚਾਹੁੰਦੇ, ਇੱਥੇ ਆ ਕੇ ਉਹ ਖਰਚੇ ਤੁਹਾਡੇ ਉੱਪਰ ਹੈ। ਪਰ ਲੇਕਿਨ ਮੇਰੇ ਹਿਸਾਬ ਨਾਲ ਆਪਣਾ 1000 ਤੋਂ ਜ਼ਿਆਦਾ $70 ਦੇ ਵਿੱਚ ਬੜੇ ਵਧੀਆ ਤਰੀਕੇ ਨਾਲ ਸਰ ਚੁੱਕਿਆ ਹੁਣ ਤੱਕ। ਹੋਰ ਕੀ ਬੰਦੇ ਨੂੰ ਚਾਹੀਦਾ ਇੱਥੇ, ਇੰਨੀ ਵਧੀਆ ਨੇਚਰ ਦੇ ਵਿੱਚ ਘੁੰਮਣਾ, ਬਹੁਤ ਵਧੀਆ ਐਕਸਪੀਰੀਅੰਸ ਹੈ। ਸਾਰੇ ਜਣਿਆਂ ਨੂੰ ਜ਼ਰੂਰ ਇੱਥੇ ਆ ਕੇ ਇੱਕ ਵਾਰ ਵਾਕ 'ਤੇ ਆਉਣਾ ਚਾਹੀਦਾ। ਅਤੇ ਆ ਕੇ ਐਨ ਬੀਚ ਦੇ ਕਿਨਾਰੇ ਬਹੁਤ ਸੋਹਣੇ ਟਰੀ, ਮਤਲਬ ਇੰਡੀਆ ਦੇ ਵਿੱਚ ਵੀ ਹੈਗੇ ਨੇ ਪਹਾੜ, ਪਰ ਲੇਕਿਨ ਇੱਥੇ ਦੇ ਪਹਾੜ ਜਾਂ ਇੱਥੇ ਦੇ ਸਮੁੰਦਰ ਦੇ ਕਿਨਾਰੇ ਘੁੰਮਣਾ ਇੱਕ ਡਿਫਰੈਂਟ ਹੀ। ਇਹ ਬੀਚ ਦਾ ਨਾਮ ਹੈਗਾ ਟੀ ਟਰੀ ਬੇ। ਸੋ ਇਹ 3rd ਆ ਗਈ ਬੀਚ, ਠੀਕ ਹੈ। ਤੀਜੀ ਬੀਚ ਹੈ ਇਹ ਜਿਹੜੀ ਰਾਸਤੇ ਦੇ ਵਿੱਚ ਆਉਂਦੀ ਹੈ, ਇਹ ਜ਼ਿਆਦਾ ਕੁਆਇਟ ਹੈ। ਬਾਕੀ ਅਜੇ 2 ਬੀਚਿਸ ਦੇ ਉੱਤੇ ਤੁਹਾਨੂੰ ਕੋਈ ਨਾ ਕੋਈ ਦਿਖ ਜਾਂਦਾ, ਪਰ ਲੇਕਿਨ ਇੱਥੇ ਤੁਹਾਨੂੰ ਕੋਈ ਵੀ ਨਹੀਂ ਦਿਖਦਾ, ਬਹੁਤ ਘੱਟ ਲਓ ਇੱਥੇ। ਤੁਸੀਂ ਇੱਥੇ ਵੀ ਆ ਸਕਦੇ, ਪਰ ਲੇਕਿਨ ਜਿਹਨਾਂ ਨੂੰ ਨਹੀਂ ਸਵੀਮਿੰਗ ਆਉਂਦੀ ਅਤੇ ਫਨ ਲਈ ਆਏ ਹੋਏ ਨੇ, ਮੇ ਵੀ ਇੱਥੇ ਮੈਨੂੰ ਲੱਗਦਾ ਨਹੀਂ ਕੋਈ ਲਾਈਫ ਗਾਰਡ ਮੈਨੂੰ ਦਿਖ ਰਿਹਾ ਇੱਥੇ। ਬਾਕੀ ਹੋ ਵੀ ਸਕਦਾ ਜੇ ਅਸੀਂ ਜਾਈਏ। ਇਹ ਹੁਣ ਆਪਣੀ ਹੈਗੀ ਚੌਥੀ ਬੀਚ, ਡੋਲਫਿਨ ਪੁਆਇੰਟ। ਪਤਾ ਨਹੀਂ ਇੱਥੇ ਡੋਲਫਿਨ ਦਿਖ ਰਹੀ ਨੇ ਕਿ ਕੀ ਆ, ਪਰ ਲੇਕਿਨ ਲੋਕ ਬੈਠੇ ਤਾਂ ਐਵੇਂ ਆ ਜਿਵੇਂ ਡੋਲਫਿਨ ਦਿਖਦੇ ਨੇ। ਆਹ ਜ਼ਰੂਰ ਦੇਖ, ਇਹ ਸਵੇਰ ਦਾ ਮੈਨੂੰ ਫੋਲੋ ਕਰ ਰਿਹਾ ਜਿੱਥੇ ਵੀ ਮੈਂ ਜਾ ਰਿਹਾ। ਮੇਰੇ ਹਿਸਾਬ ਨਾਲ ਤੁਹਾਨੂੰ ਇੰਨੇ ਘੱਟ ਪੈਸਿਆਂ ਦੇ ਵਿੱਚ ਇੰਨਾ ਵਧੀਆ ਨਜ਼ਾਰਾ ਕਿਤੇ ਵੀ ਨਹੀਂ ਮਿਲ ਸਕਦਾ। ਨੂਸਾ ਬਹੁਤ ਹੀ ਸੋਹਣਾ ਆ। ਹੁਣ ਮੈਂ ਡੋਲਫਿਨ ਪੁਆਇੰਟ 'ਤੇ ਖੜਾ ਆ, ਤੁਹਾਨੂੰ ਮੈਂ ਜੇ ਵੀਡੀਓ ਬਣਾ ਕੇ ਦਿਖਾਵਾਂ ਤੁਹਾਨੂੰ ਕਹੋਗੇ ਕਿ ਵੀ ਕਿੰਨੀ, ਮਤਲਬ ਮੈਂ ਤੁਹਾਨੂੰ ਦਿਖਾਉਣਾ ਨੀਚੋਂ, ਮਤਲਬ ਬਹੁਤ ਹੀ ਸੋਹਣੀ ਪਲੇਸ ਹੈ। ਮੈਂ ਇੱਕ ਵਾਰ ਨੀਚੇ ਜਾਣਾ, ਦੇਖਦਾ। ਵਾਓ, ਦੇਖੋ ਕਿੰਨੀ ਜ਼ਿਆਦਾ ਸੋਹਣੀ ਬੀਚ ਹੈ। ਸੋ ਆਪਾਂ ਵੀ ਚੱਲੇ ਹਾਂ ਹੁਣ ਸਵੀਮਿੰਗ ਕਰਨ ਲਈ। ਵਾਓ, ਬਹੁਤ ਹੀ ਵਧੀਆ ਨਜ਼ਾਰਾ। ਤੇ ਇਹ ਤੁਸੀਂ ਕਹਿ ਦੋ ਕਿ ਵੀ ਜਿੰਨਾ ਵੀ ਆਪਾਂ ਅੱਗੇ ਜਾ ਸਕਦੇ ਹਾਂ ਕਿ ਉੱਥੇ ਤੱਕ ਜਾ ਸਕਦੇ ਹਾਂ, ਪਰ ਲੇਕਿਨ ਮੇਰੇ ਜਿੱਦਾਂ ਹੁਣ ਸ਼ੇਡਸ ਲੱਗੇ, ਮੈਨੂੰ ਸ਼ੇਡਸ ਲਾਉਣੇ ਪੈਣੇ ਆ। ਵੈਸੇ ਤਾਂ ਆਪਣੇ ਪਿੰਡਾਂ ਦੇ ਵਿੱਚ ਵੀ ਇਦਾਂ ਦਾ ਛੱਪੜ ਹੁੰਦਾ ਆ, ਤੇ ਓਹ ਹੋ
वाओ भाई आगे ना जाइए। ज़्यादा बढ़िया एक्सपीरियंस है। मैं बार बार बहुत करी है ना, मेरे साथ ये भी घट होना, पर इतने बैठना बहुत ही वधिया। फिर बहुत आ गया, पर सच्ची मैं बयान नहीं कर सकता, ताही मेरे मुँह से सिर्फ बहुत निकल रहा है। प्लीज़ आओ संडे किस दिन टाइम कट के आराम नाल बैठण लई। और ਜਿਹੜੇ ਬੰਦੇ ਕਿ ਸੋਚਦੇ ਕਿ ਸ਼ਾਇਦ ਪੈਸੇ ਲੱਗਣਗੇ ਨੂਸਾ ਜਾਣ ਲਈ, ਉੱਥੇ ਕਿੱਥੇ ਲਾਵਾਂਗੇ ਕਾਰ, ਮੈਂ ਤੁਹਾਨੂੰ ਦੱਸ ਚੁੱਕਿਆ ਕਾਰ ਦੇ ਪਾਰਕ ਹੈ, ਕੋਈ ਪੈਸਾ ਨਹੀਂ ਤੇ ਕੋਈ ਫੂਡ ਦਾ ਨਹੀਂ, ਕੋਈ ਕੁਝ ਨਹੀਂ। ਸੋ ਵਧੀਆ ਇੰਜੋਏ ਕਰ ਰਹੇ ਹਾਂ, ਬਹੁਤ ਵਧੀਆ। ਡੋਲਫਿਨ ਪੁਆਇੰਟ ਯਾਦ ਰੱਖੋ, ਡੋਲਫਿਨ ਪੁਆਇੰਟ ਤੇ ਸਾਰਾ ਕੁਝ ਤੁਹਾਨੂੰ ਮਿਲ ਸਕਦਾ।